ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀ। ਜੋ ਤੁਸੀਂ ਸਾਰੇ ਜਾਣਦੇ ਕਿ ਇਸ ਵੇਲੇ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਅਤੇ 30 ਮਿਲੀਅਨ ਦੇ ਲਗਭਗ ਸਿੱਖ ਦੁਨੀਆ ਭਰ ਦੇ ਵਿੱਚ ਵਸਦੇ ਹਨ। ਬਹਾਦਰੀ, ਕੁਰਬਾਨੀ, ਸੇਵਾ, ਪਰਉਪਕਾਰ ਆਦਿ ਗੁਣਾਂ ਦੇ ਵਿੱਚ ਸਿੱਖਾਂ ਦਾ ਕੋਈ ਸਾਨੀ ਨਹੀਂ ਹੈ। ਪਰ ਅਫਸੋਸ ਕਿ ਆਪਣੇ ਇਤਿਹਾਸ ਨੂੰ ਲਿਖਣ, ਸੰਭਾਲਣ ਅਤੇ ਆਪਣੇ ਵਿਰਸੇ ਪ੍ਰਤੀ ਸਿੱਖ ਕੌਮ ਸੁਚੇਤ ਨਹੀਂ ਹੈ। ਨਤੀਜੇ ਦੇ ਤੌਰ ਤੇ ਅਸੀਂ ਆਪਣੀ ਇਤਿਹਾਸਿਕ ਥਾਵਾਂ ਨੂੰ ਤਬਾਹ ਕਰਕੇ ਸੰਗੇ ਮਰਮਰ ਨਾਲ ਜੜ ਰਹੇ ਹਾਂ। ਪਵਿੱਤਰ ਇਤਿਹਾਸਿਕ ਮੀਨਾਕਾਰੀ, ਹਿਸਟੋਰੀਕਲ ਟਰੀਜ਼ ਚਾਰੇ ਪਾਸੇ ਤਬਾਹ ਕੀਤੇ ਜਾ ਰਹੇ ਹਨ। ਦਰਬਾਰ ਸਾਹਿਬ ਅੰਮ੍ਰਿਤਸਰ, ਜਿਸ ਦੇ ਦਰਸ਼ਨ ਇਸ਼ਨਾਨ ਲਈ ਹਰ ਸਿੱਖ 2 ਵੇਲੇ ਅਰਦਾਸ ਕਰਦਾ ਹੈ, ਇਸ ਇਤਿਹਾਸਿਕ ਵਿਰਸੇ ਨੂੰ ਵੀ ਸੰਭਾਲਣ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ। ਵੀਅਰ, ਦਰਬਾਰ ਸਾਹਿਬ ਦੇ ਆਲੇ ਦੁਆਲੇ ਕਿਤੇ ਐਲੀਵੇਟਡ ਰੋਡਸ ਬਣ ਰਹੀਆਂ ਹਨ, ਕਿਤੇ ਪਾਰਕਿੰਗ ਲਾਟਸ ਬਣਾਏ ਜਾ ਰਹੇ ਹਨ। ਬਹੁਤ ਥੋੜ੍ਹੇ ਵਿਅਕਤੀ ਹਨ ਜਿਹੜੇ ਪੰਜਾਬ ਦੇ ਇਤਿਹਾਸਿਕ ਵਿਰਸੇ, ਖਾਸ ਤੌਰ ਤੇ ਸਿੱਖ ਕੌਮ ਦੀ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹਨ। ਵਿਊਅਰਸ, ਅੱਜ ਅਸੀਂ ਇਤਿਹਾਸਿਕ ਵਿਰਸੇ ਨੂੰ ਸੰਭਾਲਣ ਲਈ ਯਤਨਸ਼ੀਲ ਸ਼ਖਸੀਅਤ ਬੀਬੀ ਗੁਰਮੀਤ ਰਾਏ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਸਭ ਤੋਂ ਪਹਿਲਾਂ ਸਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਵਿੱਚ ਮੀਡੀਆ ਦੇ ਵਿੱਚ ਖਬਰ ਲੱਗੀ ਸੀ ਕਿ ਯੂਨੈਸਕੋ ਨੇ ਅੰਮ੍ਰਿਤਸਰ ਸ਼ਹਿਰ ਨੂੰ ਹੈਰੀਟੇਜ ਸਟੇਟਸ ਦੇਣ ਤੋਂ ਨਾ ਕਰ ਦਿੱਤਾ ਹੈ। ਹਾਲਾਂਕਿ ਇਸ ਖਬਰ ਦਾ ਕੋਈ ਪੁਖਤਾ ਸੋਰਸ ਨਹੀਂ ਹੈ, ਪਰ ਅਸੀਂ ਜਾਣਨਾ ਚਾਹਾਂਗੇ ਆਪਣੇ ਵਿਊਅਰਸ ਦੇ ਲਈ ਕਿ ਯੂਨੈਸਕੋ ਵੱਲੋਂ ਹੈਰੀਟੇਜ ਸਟੇਟਸ ਦੇਣ ਦਾ ਕੀ ਕਨਸੈਪਟ ਹੈ, ਇਸ ਦਾ ਕੀ ਪ੍ਰੋਸੈਸ ਹੈ ਅਤੇ ਇਸ ਦੇ ਕੀ ਫਾਇਦੇ ਹੁੰਦੇ ਹਨ। ਇਸ ਬਾਰੇ ਪੂਰੀ ਡੀਟੇਲ ਦੇ ਵਿੱਚ ਜਾਣਕਾਰੀ ਦਿਓ। हाँ जी, पहले तो मैं सारे नाल शेयर करना चाहनी है जी कि जो भी कोई साइट वर्ल्ड हेरिटेज वास्ते कंसिडर होंदी है, वो जो कंट्री है, वो स्टेट जो है उन्होंने एक लिस्ट बनानी पैंदी है जिन्होंने कहते हैं टेंटेटिव लिस्ट जी। वो लिस्ट यूनेस्को हर कंट्री ਨੂੰ ਕਹਿੰਦੀ ਹੈ ਕਿ ਤੁਸੀਂ ਬਣਾ ਕੇ ਸਾਨੂੰ ਭੇਜੋ, ਬਿਕਾਜ਼ ਹਰ ਸਾਲ ਇੱਕ ਸਾਈਟ ਤੋਂ ਜ਼ਿਆਦਾ ਨੋਮੀਨੇਸ਼ਨ ਵਾਸਤੇ ਨਹੀਂ ਜਾ ਸਕਦੀ। गवर्नमेंट ऑफ इंडिया ने अपनी लिस्ट पिछले साल फाइनलाइज करके यूनेस्को ਨੂੰ ਭੇਜੀ ਸੀਗੀ ਐਂਡ ਬੜਾ ਲੌਂਗ ਡਰੋਨ 2-3 ਸਾਲ ਇੱਕ ਕੰਸਲਟੇਟਿਵ ਪ੍ਰੋਸੈਸ ਹੋਇਆ ਸੀਗਾ। ਮੈਂ ਵੀ ਪਾਰਟਿਸਿਪੇਟ ਕੀਤਾ ਸੀ ਇਨ ਪੰਜਾਬ ਤੇ ਉਸ ਲਿਸਟ ਵਿੱਚ ਉਹ ਆਨਲਾਈਨ ਅਵੇਲੇਬਲ ਹੈਗੀ। ਉਸ ਲਿਸਟ ਵਿੱਚ ਦਰਬਾਰ ਸਾਹਿਬ is there on that list for World Heritage since 2004 ਹਾਂਜੀ, but ਅੰਮ੍ਰਿਤਸਰ as a city ਉਸ ਲਿਸਟ ਵਿੱਚ ਨਹੀਂ ਹੈ। ਇਹ ਸਾਰੇ ਦਰਸ਼ਕ ਆਨਲਾਈਨ ਜਾ ਕੇ ਚੈੱਕ ਵੀ ਕਰ ਸਕਦੇ ਆਪਣੇ ਨੌਲੇਜ ਵਾਸਤੇ ਕਿ ਕਿਹੜੇ ਸਾਈਟਸ ਹੈ ਕਿ ਗਵਰਨਮੈਂਟ ਆਫ ਇੰਡੀਆ ਦੇ। ਉਹਦੇ ਵਿੱਚੋਂ ਸਿਰਫ 2 ਸਟੇਟਸ ਨੇ ਆਪਣੇ ਹਿਸਟੋਰਿਕ ਸਿਟੀਜ਼ ਨੂੰ ਨੋਮੀਨੇਸ਼ਨ ਇਹ ਲਿਸਟ ਵਾਸਤੇ ਇਨਕਲੂਜਨ ਲਈ ਭੇਜਿਆ ਸੀਗਾ। ਇੱਕ ਹੈਗਾ ਅਹਿਮਦਾਬਾਦ ਇਨ ਗੁਜਰਾਤ ਐਂਡ ਦੂਜਾ ਹੈ ਦਿੱਲੀ। ਹਾਂਜੀ ਹਾਂਜੀ, in fact for the year 2015 New Delhi, not New Delhi, I would say Delhi was sent up, the dossier and the management plan was sent World Heritage ਵਾਸਤੇ। ਤੇ ਇਸ ਜੂਨ ਵਿੱਚ ਜਦੋਂ ਵਰਲਡ ਹੈਰੀਟੇਜ ਕਮੇਟੀ ਮਿਲੇਗੀ ਤੇ ਉਦੋਂ ਦਿੱਲੀ ਦੀ ਨੋਮੀਨੇਸ਼ਨ ਤੇ ਡਿਸਕਸ਼ਨ ਹੋਏਗੀ ਫॉर ਇਨਸਕ੍ਰਿਪਸ਼ਨ। So Amritsar as a city was never on the or is not on the tentative list, but Darbar Sahib is there। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈਗੀ ਕਿ ਯੂਨੈਸਕੋ ਨੇ ਨਾ ਕਰਤੀ ਹੈ ਜਾਂ ਤੁਸੀਂ ਕਿਸੇ ਕੋਈ ਅਖਬਾਰ ਜਾਂ ਕਿਸੇ ਨੇ ਕਵਰ ਕੀਤਾ ਹੈ, ਇਹ I understand this as that maybe the journalist may have called UNESCO Delhi office and said कि भाई ਤੁਸੀਂ ਕਿ ਅੰਮ੍ਰਿਤਸਰ ਵਰਲਡ ਹੈਰੀਟੇਜ ਵਾਸਤੇ ਜਾ ਸਕਦਾ ਹੈ ਕਿ ਨਹੀਂ। ਉਹਨਾਂ ਨੇ ਕਿਹਾ ਉਹਨਾਂ ਨਹੀਂ, but from the premise that it is not on the tentative list। ਇਹ ਕੋਈ ਇੰਡੀਆ ਵਿੱਚ ਮੈਂ ਜਿੰਨੇ ਵੀ ਮੀਡੀਆ ਦੇਖੇ ਨੇ, ਨੈਸ਼ਨਲ ਹੋਏ ਭਾਵੇਂ TV, ਇਲੈਕਟ੍ਰੋਨਿਕ ਹੋਏ ਭਾਵੇਂ ਨਿਊਜ਼ਪੇਪਰ ਹੋ, किसी जगह मैं ये डिस्कशन देखी ही नहीं। सो आई एम अ बिट सरप्राइज्ड एट दिस डिस्कशन जी। हाँ जी, दूजी गल तीजी गल जी ਤੁਸੀਂ ਪੁੱਛੀਏ ਕਿ ਇਹਦਾ ਕੀ ਫਾਇਦਾ ਹੈਗਾ। ਦੇਖੋ, ਫਾਇਦੇ ਹਰ ਕੈਨ ਬੀ ਮਲਟੀਪਲ। ਇੱਕ ਤੇ ਫॉर ਇੰਸਟੈਂਸ ਸਮ ਪੀਪਲ ਕੰਸੀਡਰ ਕਿ ਵੀ ਇਹ ਸਿਗਨੀਫਿਕੈਂਟ, ਦੇਖੋ ਜਿਹੜੀ ਵੀ ਚੀਜ਼ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ ਤੇ ਜਾਂਦੀ ਹੈ ਉਹਦਾ ਇਹ ਮਤਲਬ ਹੁੰਦਾ ਹੈ ਕਿ ਉਹਦੇ ਜਿਹੜੇ ਵੈਲਿਊਜ਼ ਨੇ, ਉਹਦੀ ਜਿਹੜੀ ਸਿਗਨੀਫਿਕੈਂਸ ਹੈ, ਉਹ ਕਿਸੇ ਇੱਕ ਕਮਿਊਨਿਟੀ ਜਾਂ ਇੱਕ ਸਟੇਟ ਦੀ ਨਹੀਂ ਹੈ, ਉਹ ਯੂਨੀਵਰਸਲ ਵੈਲਿਊ ਹੈਗੀ। ਮਤਲਬ ਆਊਟਸਟੈਂਡਿੰਗ ਯੂਨੀਵਰਸਲ ਵੈਲਿਊ ਹੈ ਉਸ ਹੈਰੀਟੇਜ ਦੀ। ਇਹਦਾ ਇਹ ਮਤਲਬ ਹੈ ਕਿ ਉਹ ਇੰਨੀ ਸਿਗਨੀਫਿਕੈਂਸ ਹੈ ਕਿ ਪੂਰੀ ਦੁਨੀਆ ਉਹਦੇ ਤੋਂ ਕੁਝ ਸਿੱਖ ਸਕਦੀ ਹੈ, ਉਹਦੀ ਸਿਗਨੀਫਿਕੈਂਸ ਨੂੰ ਅਪਰੀਸ਼ੀਏਟ ਕਰ ਸਕਦੀ ਹੈ।
ਤੇ ਇਸ ਕਰਕੇ ਦਰਬਾਰ ਐਂਡ ਇਹ ਵੀ ਹੈਗਾ ਕਿ ਭਈ ਯੂਨੈਸਕੋ ਨੇ ਇਹ ਵੀ ਲਿਸਟ ਇਹ ਵੀ ਇੱਕ ਆਪਣਾ 1992 ਗਲੋਬਲ ਸਟ੍ਰੈਟਜੀ ਵਿੱਚ ਇਹ ਪ੍ਰੈਜ਼ੈਂਟ ਕੀਤਾ ਸੀਗਾ ਪੂਰੀ ਦੁਨੀਆ ਵਿੱਚ ਕਿ every community should be represented on this list कि भी ये किसी एक कौम या एक पार्ट ऑफ द वर्ल्ड की रिप्रेजेंटेशन नहीं होनी चाहिए क्योंकि उन्होंने एक चीज इवैल्यूएट की थी कि मैक्सिमम नंबर ऑफ साइट्स दैट वर रिप्रेजेंटेड वर आइदर यूरोप सेंटर्ड और दे वर ऑफ द क्रिश्चियन कम्युनिटी जो हुन अगर ਅਸੀਂ वर्ल्ड हेरिटेज लिस्ट ਨੂੰ ਚੈੱਕ ਕਰੀਏ about 750 साइट्स are there ਉਹਦੇ ਹਰ ਕਮਿਊਨਿਟੀ ਇਜ਼ ਰਿਪਰੈਜ਼ੈਂਟਡ ਐਕਸੈਪਟ ਦ ਸਿੱਖ ਕਮਿਊਨਿਟੀ ਹਾਂਜੀ ਤੇ ਐਂਡ ਲਾਸਟਲੀ ਦ ਫੈਕਟ ਇਜ਼ ਦੈਟ ਜਦੋਂ ਕੋਈ ਇੱਕ ਬਹੁਤ ਹੀ ਇੰਪੋਰਟੈਂਟ ਕਨਵੈਨਸ਼ਨ ਹੈ ਜਿਹੜੀ ਸਾਰੇ UN country all the countries which are signatories to the UN convention ਉਹਨਾਂ ਨੇ ਸਾਈਨ ਕੀਤਾ is the Hague Convention ਹਾਂਜੀ ਜਿਹਦੇ ਚ ਇਹ ਹੈਗਾ ਕਿ ਭਈ ਜਦੋਂ ਵੀ ਕੋਈ ਗॉड ਫੋਰਬਿਡ ਕੋਈ ਆਰਮਡ ਕਨਫਲਿਕਟ ਹੁੰਦੀ ਹੈਗੀ ਤੇ ਤੁਸੀਂ ਕੋਈ ਵੀ ਕੰਟਰੀ ਵਾਰਿੰਗ ਨੇਸ਼ਨਸ ਇੱਕ ਦੂਜੇ ਦੇ ਕਲਚਰਲ ਸਾਈਟਸ ਜਾਂ ਹਿਸਟੋਰੀਕਲ ਸਾਈਟਸ ਨੂੰ ਬੌਮ ਨਹੀਂ ਕਰਨਗੇ ਹਾਂਜੀ ਸੋ ਵੈਨ ਯੂ ਆਰ ਔਨ ਅ ਯੂਨੈਸਕੋ ਵਰਲਡ ਹੈਰੀਟੇਜ ਲਿਸਟ ਤੁਹਾਨੂੰ ਇੱਕ ਟਾਈਪ ਦੀ ਇਨਵਿਜ਼ੀਬਲ ਪ੍ਰੋਟੈਕਸ਼ਨ ਸ਼ੀਲਡ ਮਿਲ ਜਾਂਦੀ ਹੈ ਦੈਟ ਯੂ ਨੋ ਦ ਸਾਈਟ ਇਜ਼ ਪ੍ਰੋਟੈਕਟਡ ਸੋ Amritsar, which Darbar Sahib, which is such an important site for the Sikh community, and to my mind, to many of us, we believe that it represents a learning for the entire world. ਜਿਹੜੇ ਸਾਡੇ ਗੁਰੂ ਸਾਹਿਬਾਂ ਨੇ ਇੱਕ ਸਿੱਖਿਆ ਦਿੱਤੀ ਹੈ ਪੂਰੀ ਦੁਨੀਆ ਨੂੰ ਟਾਈਮਲੈਸ ਸਿੱਖਿਆ ਤੇ ਅਗਰ ਗॉड ਫੋਰਬਿਡ ਕੋਈ ਪ੍ਰੋਬਲਮ ਹੁੰਦੀ ਹੈ ਅੰਮ੍ਰਿਤ ਬਾਰਡਰ ਤੇ ਦਰਬਾਰ ਸਾਹਿਬ ਨੂੰ ਕਿਸੇ ਤਰੀਕੇ ਨਾਲ ਤੁਸੀਂ ਬਲੈਕ ਕੱਪੜੇ ਨਾਲ ਜਾਂ ਕਿਸੇ ਲਾਈਟਾਂ ਆਫ ਕਰਕੇ ਪ੍ਰੋਟੈਕਟ ਨਹੀਂ ਕਰ ਸਕਦੇ ਇਸ ਕਰਕੇ ਇਹ symbolic notional protection through a global strategy kind of a thing is very very important for us. So is karke Darbar Sahib nu World Heritage vaste bahut hi important you know as a tool it's a very important thing. I mean it is very important ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਹਾਂ ਤੁਸੀਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਅਹਿਮਦਾਬਾਦ ਅਤੇ ਯੂ نو ਦਿੱਲੀ ਸਰਕਾਰ ਵੱਲੋਂ ਅਹਿਮਦਾਬਾਦ ਜਾਂ ਫਿਰ ਦਿੱਲੀ ਨੂੰ ਹੈਰੀਟੇਜ ਬਣਾਉਣਾ ਚਾਹੁੰਦੇ ਨੇ ਲਾਈਕ ਆਈ ਵੁੱਡ ਲਾਈਕ ਟੂ ਆਸਕ ਲਾਈਕ ਵਾਟਸ ਸੋ ਸਪੈਸ਼ਲ ਅਬਾਊਟ ਥੀਸ ਟੂ ਸਿਟੀਜ਼ ਇਸ ਦੇ ਵਿੱਚ ਕਿਉਂ ਹੈਰੀਟੇਜ ਬਣਾਉਣਾ ਚਾਹੁੰਦੇ ਆ ਆਲਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅੰਮ੍ਰਿਤਸਰ ਨੂੰ ਬਣਾਉਣ ਦੀ ਜ਼ਰੂਰਤ ਹੈ ਬਿਕੋਜ਼ ਆਫ ਦਾ ਦਰਬਾਰ ਸਾਹਿਬ ਓਵਰ ਦੇਅਰ ਸੋ ਵਾਟਸ ਸਟਾਪਿੰਗ ਇਟ ਜਿਸ ਤੁਸੀਂ ਤਾਂ ਕਹਿੰਦੇ ਕਿ ਤੁਸੀਂ 2004 ਤੋਂ ਟਰਾਈ ਕਰ ਰਹੇ ਹੋ ਐਂਡ ਤੁਸੀਂ ਪਿਛਲੇ ਵਾਰ ਐਕਸਪਲੇਨ ਵੀ ਕੀਤਾ ਸੀ ਕੀ ਸਟਾਪ ਕਰ ਰਿਹਾ ਬਟ ਸਾਡੇ ਨਾਲ ਬਹੁਤ ਸਾਰੇ ਨਵੇਂ ਦਰਸ਼ਕ ਜੁੜ ਚੁੱਕੇ ਨੇ ਆਈ ਵੁੱਡ ਲਾਈਕ ਟੂ can you explain some detail what's stopping this? Delhi the World Heritage एक कैटेगरी है जी कि हिस्टोरिक सिटीज दी एक बहुत ही अहम कैटेगरी है जिदे च इंडिया हैज नेवर हाले कोई भी हिस्टोरिक सिटी नु इंडिया हैज नॉट बीन एबल टू गेट इट ऑन टू द वर्ल्ड हेरिटेज जी बड़ी एम्बैरेसिंग गल है एंड दैट इज प्योरली बिकॉज जिदो तुसी प्रेजेंट कर दियो कि इसकी भी सादा हिस्ट्री इथों दा बहुत इंपॉर्टेंट आर्किटेक्चर सादा बड़ा इंपॉर्टेंट है पर तुसी अगर यूनेस्को नु तीजी गल प्रूव नहीं कर सकते कि भी इंपॉर्टेंट तो जरूर है पर ਅਸੀਂ ਇਹਨੂੰ ਇਸ ਤਰ੍ਹਾਂ ਦੇ ਰੂਲਸ ਤੇ ਰੈਗੂਲੇਸ਼ਨਸ ਤੇ ਲਾਜ਼ ਬਣਾਏ ਹੋਏ ਨੇ ਕਿ ਅਸੀਂ ਇਹਨੂੰ ਇਨ ਪਰਪੈਚੁਇਟੀ ਅਸੀਂ ਆਪਣੇ ਹੈਰੀਟੇਜ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਤੁਹਾਨੂੰ ਇਹ ਕਨਵਿੰਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਨੂੰ ਆਈ ਮੀਨ ਵੈਨ ਯੂ ਗਿਵ ਅ ਨੋਮੀਨੇਸ਼ਨ ਆਲਸੋ ਤੇ ਮੈਨੇਜਮੈਂਟ ਪਲਾਨ ਤੁਹਾਨੂੰ ਦਿਖਾਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਹੈਰੀਟੇਜ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਤਰੀਕੇ ਕੀਤੇ ਹੋਏ ਨੇ ਨਾ ਉਹ ਤਰੀਕੇ ਕੋਈ ਯੂਨੈਸਕੋ ਨਹੀਂ ਤੁਹਾਨੂੰ ਰეკਮੈਂਡ ਤੁਹਾਨੂੰ ਪ੍ਰਿਸਕ੍ਰਾਈਬ ਕਰਦਾ ਉਹ ਜਿਹੜੇ ਤੁਹਾਡੇ ਆਪਣੇ ਜਿਹੜੇ ਸਾਈਟ ਮੈਨੇਜਰਸ ਨੇ ਜਿਨ੍ਹਾਂ ਦੀ ਹੈਰੀਟੇਜ ਹੈ ਉਹ ਆਪ ਹੀ ਪ੍ਰੂਵ ਕਰਨਾ ਹੁੰਦਾ ਕਿ ਵੀ ਤੁਸੀਂ ਕਿਸ ਤਰ੍ਹਾਂ ਪ੍ਰੋਟੈਕਟ ਕੀਤਾ ਹੈ ਤੇ ਵੈਲਿਊ ਜਿਹੜੇ ਤੁਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਉਹ ਇਨਟੈਂਜੀਬਲ ਵੈਲਿਊਜ਼ ਵੀ ਹੋ ਸਕਦੇ ਨੇ ਜਿਸ ਤਰ੍ਹਾਂ ਸਾਡੇ ਦਰਬਾਰ ਸਾਹਿਬ ਵਿੱਚ community engagement and seva is an important value. So community based protection is a very very strong point for Darbar Sahib. ਤੇ ਜਾਂ ਤੁਸੀਂ ਅਗਰ ਸਿਟੀ ਲੈਵਲ ਕਰ ਰਹੇ ਹੋ ਤੁਹਾਨੂੰ ਆਪਣੇ ਬਾਇਲਾਜ਼ ਤੇ ਆਪਣੇ ਮਾਸਟਰ ਪਲਾਨ ਜਿਹੜੇ ਸਿਟੀ ਲੈਵਲ ਹੁੰਦੇ ਨੇ ਉਸ ਹਿਸਾਬ ਨਾਲ ਤੁਹਾਨੂੰ ਦਿਖਾਣਾ ਪੈਂਦਾ ਕਿ ਵੀ ਇਹ ਸਾਡੇ ਜਿਹੜੇ ਮਾਸਟਰ ਪਲਾਨ ਤੇ ਬਿਲਡਿੰਗ ਰੂਲਸ ਐਂਡ ਰੈਗੂਲੇਸ਼ਨਸ ਨੇ ਅਸੀਂ ਜਿਹੜੇ ਇਨਫਰਾਸਟ੍ਰਕਚਰ ਕੀਤੇ ਨੇ ਤੇ ਸਾਡੇ ਸਾਈਨੇਜਸ ਨੇ ਅਸੀਂ ਇਹ ਸਾਰੇ ਇਸ ਹਿਸਾਬ ਨਾਲ ਕੀਤੇ ਨੇ ਕਿ ਜਿਹੜੇ ਸਾਡੇ ਹੈਰੀਟੇਜ ਵੈਲਿਊਜ਼ ਨੇ ਸਾਡੇ ਸਾਈਟ ਤੇ ਉਹ ਡਿਸਟਰਬ ਨਹੀਂ ਹੁੰਦੇ ਸਿਮਿਲਰਲੀ ਲਾਈਕ ਟ੍ਰੈਫਿਕ ਮੈਨੇਜਮੈਂਟ sound pollution, air pollution, all these you have to show that
ਕਿ ਵੀ ਇਹ ਜਿਹੜੇ ਸਾਡੇ ਰਿਸਕਸ ਨੇ ਜਿਹਦੇ ਨਾਲ ਸਾਡਾ ਹੈਰੀਟੇਜ ਵਲਨਰੇਬਲ ਹੋ ਜਾਂਦਾ ਹੈ ਉਹ ਅਸੀਂ ਚੰਗੀ ਤਰੀਕੇ ਨਾਲ ਅਸੀਂ ਰੂਲਸ ਐਂਡ ਰੈਗੂਲੇਸ਼ਨਸ ਤੇ ਮੋਨੀਟਰਿੰਗ ਸਿਸਟਮ ਨਾਲ ਪ੍ਰੋਟੈਕਟ ਕੀਤੇ ਨੇ। ਹੁਣ ਦਿੱਲੀ ਵਾਸਤੇ ਵਾਟ ਗਵਰਨਮੈਂਟ ਆਫ ਇੰਡੀਆ ਇਜ਼ ਜਿਹੜੇ ਜਿਨ੍ਹਾਂ ਨੇ ਨੋਮੀਨੇਸ਼ਨ ਦੋਸੇ ਬਣਾਏ ਇੰਟੈਕਟ ਦ ਨੈਸ਼ਨਲ ਟਰਸਟ ਇਜ਼ ਪ੍ਰੈਜ਼ੈਂਟਡ ਇਹ ਉਹਨਾਂ ਦੀ ਪਰਸਨਲ it has been their very very personal initiative through Delhi government for the last many years 3-4 ਸਾਲ ਤੋਂ ਇਹ ਲੱਗੇ ਹੋਏ ਨੇ ਇਸ ਇਹਨੂੰ ਕਰਨ ਵਾਸਤੇ and they are presenting Delhi as a imperial city ਕਿ ਮੁਗਲਾਂ ਦੇ ਟਾਈਮ ਵੀ ਇਹ imperial capital ਸੀ ਸ਼ਾਹਜਹਾਨਾਬਾਦ with a red fort and ਅੰਗਰੇਜ਼ਾਂ ਦੇ ਟਾਈਮ ਵੀ ਇਹ Lutyens Delhi was the capital so in this ਸਾਲ this is an imperial capital ਤੇ ਉਸ values ਦੇ through they want to get ਕਿ ਵੀ ਦਿੱਲੀ ਨੂੰ World Heritage recognition ਮਿਲੇ ਜਿਸ ਤਰ੍ਹਾਂ ਰੋਮ ਨੂੰ ਮਿਲਿਆ ਹੋਇਆ as a city several cities are World Heritage cities in the world you know ਹੁਣ in case of Ahmedabad ਇਹ ਇਨੀਸ਼ੀਏਟਿਵ ਅਹਿਮਦਾਬਾਦ ਮਿਊਨਿਸਪਲ ਕਾਰਪੋਰੇਸ਼ਨ ਦੀ ਸੀਗੀ ਕਰਨ ਨੂੰ ਕੋਈ ਵੀ ਸਟੇਟ ਗਵਰਨਮੈਂਟ ਕਰ ਸਕਦੀ ਹੈ ਕਰਨ ਨੂੰ ਪੰਜਾਬ ਗਵਰਨਮੈਂਟ ਵੀ ਅੰਮ੍ਰਿਤਸਰ ਨੂੰ ਪ੍ਰੈਜ਼ੈਂਟ ਕਰ ਸਕਦੀ ਹੈ। ਜੀ ਬਿਲਕੁਲ ਭਾਈ ਜਿਸ ਤਰ੍ਹਾਂ ਪਹਿਲੇ ਤੁਸੀਂ ਐਕਸਪਲੇਨ ਕੀਤਾ ਸੀ ਜਿਹੜਾ ਵਰਲਡ ਹੈਰੀਟੇਜ ਹੁੰਦਾ ਜਦੋਂ ਕਿਸੇ ਨੂੰ ਦਿੱਤਾ ਜਾਂਦਾ ਵਾ ਜਾਂ ਫਿਰ ਅਸੀਂ ਆਪਣੇ ਦਰਬਾਰ ਸਾਹਿਬ ਲੈਣਾ ਇਹਦਾ ਮਤਲਬ ਇਹ ਵੀ ਹੁੰਦਾ ਕਿ ਇਸ ਤੇ ਕੋਈ ਅਟੈਕ ਨਹੀਂ ਹੋ ਸਕਦਾ ਜਿਸ ਤਰ੍ਹਾਂ ਸਾਡਾ 1984 ਦੇ ਵਿੱਚ ਹੋਇਆ ਸੀ ਇਸ ਤਰ੍ਹਾਂ ਧਾਰਮਿਕ ਸਥਾਨਾਂ ਤੇ ਅਟੈਕ ਵੀ ਨਹੀਂ ਹੋ ਸਕਦਾ ਜੇ ਟਰੂ ਤਾਂ ਫਿਰ ਕਿਉਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਸ ਨੂੰ ਕਿਉਂ ਵਰਲਡ ਹੈਰੀਟੇਜ ਕਿਉਂ ਨਹੀਂ ਬਣਾਉਣਾ ਚਾਹੁੰਦੀ ਤੁਹਾਡੇ ਖਿਆਲ ਦੇ ਨਾਲ? ਐਕਚੁਅਲੀ ਜੀ ਮੈਨੂੰ ਵੀ ਇਸ ਗੱਲ ਤੋਂ ਬਹੁਤ ਹੀ ਸਰਪ੍ਰਾਈਜ਼ ਹੁੰਦਾ ਹੈ ਕਿ ਵੀ ਸ਼੍ਰੋਮਣੀ ਕਮੇਟੀ ਨੂੰ ਇਸ ਐਸਪੈਕਟ ਨਾਲ ਕੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਮਤਲਬ ਉਹ ਸੋਚਦੇ ਕਿਉਂ ਨਹੀਂ ਕਿ ਇਸ ਗੱਲ ਨਾਲ ਕਿਉਂਕਿ ਜਦੋਂ ਅਸੀਂ ਡੋਜ਼ੀਅਰ ਬਣਾਇਆ ਸੀ ਉਹਦੇ ਚ ਅਗਰ ਤੁਸੀਂ ਤਰੀਕੇ ਮਤਲਬ ਇਹਨੂੰ ਅਗਰ ਇਹ ਆਨਲਾਈਨ ਆਪਣੇ ਵੈਬਸਾਈਟ ਤੇ ਪਾ ਦੇਣ and if they want to make this process more consultative if that's what ਉਹਨਾਂ ਦੀ perception ਹੈਗੀ ਕਿ ਅਸੀਂ ਹੋਰ ਲੋਕਾਂ ਦੀ ਵਿਊ ਪੁਆਇੰਟ ਲੈਣੀ ਹੈ ਉਹਨਾਂ ਨੂੰ ਨੋਮੀਨੇਸ਼ਨ ਡੋਜ਼ੀਅਰ ਫਸਟ ਆਫ ਆਲ ਵੈਬਸਾਈਟ ਤੇ ਪਾ ਦੇਣੀ ਚਾਹੀਦੀ ਹੈ ਜਿਹੜੇ ਵੀ maybe they should set up an advisory committee ਜਿਹਨਾਂ ਤੇ ਵੀ ਹਿਸਟੋਰੀਅਨਸ ਨੇ ਸਿੱਖ ਹਿਸਟਰੀ ਦੇ ਜਾਂ ਆਪਣੀ ਕਮਿਊਨਿਟੀ ਦੇ ਜਿਸ ਤਰ੍ਹਾਂ ਸਾਡੇ ਰਿਲੀਜੀਅਸ ਹੈਡਸ ਨੇ ਜਿਸ ਤਰ੍ਹਾਂ ਜਥੇਦਾਰ ਸਾਹਿਬ ਅਕਾਲ ਤਖਤ ਦੇ ਸਾਰੇ ਤਖਤਾਂ ਦੇ ਇਹਨਾਂ ਦੀ ਅਗਰ ਇੱਕ ਐਡਵਾਈਜ਼ਰੀ ਕਮੇਟੀ ਬਣਾ ਲੈਣ ਨੋਮੀਨੇਸ਼ਨ ਡੋਜ਼ੀਅਰ ਨੂੰ ਪੰਜਾਬੀ ਚ ਟ੍ਰਾਂਸਲੇਟ ਕਰ ਲੈਣ ਇਹਨੂੰ ਆਨਲਾਈਨ ਪਾ ਦੇਣ ਹੁਣ ਤੇ ਕੰਸਲਟੇਸ਼ਨ ਕਰਨਾ ਵੀ ਕਿੰਨਾ ਸੌਖਾ ਹੈਗਾ ਬਿਕਾਜ਼ ਦ ਸੋਸ਼ਲ ਮੀਡੀਆ ਪਲੇਟਫਾਰਮਸ ਆਰ ਅਵੇਲੇਬਲ ਐਂਡ ਇਨ ਅ ਟਾਈਮ ਬਾਉਂਡ ਮੈਨਰ ਲੋਕਾਂ ਤੋਂ ਇਨਪੁਟਸ ਲੈ ਲੈਣ ਐਂਡ ਇਹਨੂੰ ਅਮੈਂਡ ਕਰਕੇ ਅਗਰ ਇਹਨਾਂ ਨੂੰ ਅਮੈਂਡਮੈਂਟ ਦੀ ਲੋੜ ਹੈ ਤੇ ਇਹਨੂੰ ਫਿਰ ਯੂਨੈਸਕੋ ਨੂੰ ਭੇਜ ਦੇਣ ਤੇ ਬੜੇ ਆਰਾਮ ਨਾਲ ਸਾਨੂੰ ਵਰਲਡ ਹੈਰੀਟੇਜ ਦਾ ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਕੋਈ ਪ੍ਰੋਬਲਮ ਹੋ ਸਕਦੀ ਕਿਉਂਕਿ ਮੈਨੂੰ ਇਹ ਵੀ ਯਾਦ ਹੈ ਕਿ 2 ਸਾਲ ਪਹਿਲਾਂ ਗਵਰਨਮੈਂਟ ਆਫ ਇੰਡੀਆ ਹੈਡ ਰਿਟਨ ਟੂ ਮਿਸਟਰ ਬਾਦਲ ਅੰਬਿਕਾ ਸੋਨੀ ਜੀ ਜਦੋਂ ਸੀਗੇ ਟੂਰਿਜ਼ਮ ਐਂਡ ਕਲਚਰ ਮਿਨਿਸਟਰ I know for fact that they had written to Mr. Prakash Singh Badal ਕਿ ਤੁਸੀਂ ਇਹ ਕਰਨਾ ਚਾਹੁੰਦੇ ਹੋ ਵਰਲਡ ਹੈਰੀਟੇਜ ਤੇ ਸਾਨੂੰ ਦੱਸੋ ਇਹ ਦਸੰਬਰ ਦੀ ਚਿੱਠੀ ਸੀਗੀ ਜਿਹਨੂੰ ਮੈਨੂੰ ਸੈਕਟਰੀ ਕਲਚਰ ਨੇ ਦਿਖਾਈ ਸੀਗੀ ਐਂਡ ਇਹਨਾਂ ਨੂੰ 31 ਜਨਵਰੀ ਤੱਕ ਰਿਸਪੌਂਸ ਦੇਣਾ ਸੀਗਾ ਕਿਉਂਕਿ by 31st January the nomination communication has to go all communication from the state party to UNESCO World Heritage Center has to go ਤੇ ਉਹਨਾਂ ਨੇ ਤੇ ਪੁੱਛਿਆ ਸੀਗਾ so if somebody applies themselves and does it in a consultative manner and ਤਰੀਕੇ ਨਾਲ transparent manner I don't see any reason why SGPC should shirk from something like this ਬਾਕੀ ਇਹ ਗੱਲ ਜ਼ਰੂਰੀ ਹੈ that Amritsar which there are many things to be desired for the to protect Darbar Sahib from any kind of risks related to urban development. In fact, ਮੈਨੂੰ ਬਾਰ-ਬਾਰ ਉਹੀ image ਯਾਦ ਆਉਂਦੀ ਹੈ ਕਿ September 2014 ਵਿੱਚ ਇੱਕ photograph ਛਪੀ ਸੀਗੀ where because of the monsoon rains ਦਰਬਾਰ ਸਾਹਿਬ ਦੇ ਪਰਿਕਰਮਾ ਚ ਪਾਣੀ ਵਾਟਰ ਲੌਗਿੰਗ ਹੋ ਗਈ। I mean that was our next question ਭੈਣ ਜੀ ਜਿਸ ਤਰ੍ਹਾਂ ਪ੍ਰੋਗਰਾਮਾਂ ਦੇ ਵਿੱਚ ਪਾਣੀ ਆ ਗਿਆ ਸੀਗਾ ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕੀ ਰੀਜ਼ਨ ਸੀਗਾ like why it happened? Actually I asked a local planner ਇਹ ਕਿਉਂ ਹੋਇਆ because the only one ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੋਈ suddenly ਕੋਈ ਚੀਜ਼ ਹੁੰਦੀ ਹੈ because at least in my memory I don't remember anywhere any time else ਕਿ ਇਸ ਤਰ੍ਹਾਂ ਦੀ ਪ੍ਰੋਬਲਮ ਹੋਈ ਸੀਗੀ so ਮੈਂ in fact local the only difference that I see is ਇੱਕ ਤੇ ਸਾਹਮਣੇ ਉਹ ਪਲਾਜ਼ਾ ਜਿਹੜਾ ਬਣਿਆ ਹੈਗਾ now that is the only big construction that I see in immediate vicinity ਦੂਜੀ ਗੱਲ ਜ਼ਰੂਰੀ ਹੈ ਕਿ ਇਹ ਚੀਜ਼ ਜਿਹੜੀ ਬਣੀ ਹੈ is the elevated road and the parking so my point was that storm water drains is there a problem somewhere so ਮੈਂ ਇੱਕ local planner ਉਹਨਾਂ ਨੂੰ ਪੁੱਛਿਆ ਸੀਗਾ Mr. ਔਲਖ ਨੇ ਉੱਥੇ that in Amritsar
तो ਉਹ ਮੈਨੂੰ ਇੱਕ ਚੀਜ਼ ਦੱਸ ਰਹੇ ਸੀ ਕਿ ਜਿਹੜੀ storm water drain in the wall city ਹੈ is a thicker section, a wider section, ਤੇ ਜਦੋਂ ਉਹ wall city ਤੋਂ ਬਾਹਰ ਨਿਕਲ ਕੇ main city ਨਾਲ ਮਿਲਦੀ ਹੈਗੀ ਉੱਥੇ ਉਹ ਕਹਿੰਦੇ ਕਿ ਵੀ storm water drain ਦਾ section ਛੋਟਾ ਹੈਗਾ। ਸੋ ਇਨਫੈਕਟ ਪਾਣੀ ਮਸ਼ੀਨ ਦੇ ਨਾਲ ਪੰਪ ਕਰਕੇ ਛੋਟੇ ਸੈਕਸ਼ਨ ਵਾਲੇ ਪਾਈਪ ਵਿੱਚ ਪਾਇਆ ਜਾਂਦਾ ਬਿਕਾਜ਼ ਇਹ ਜਿਹੜਾ ਆਫ ਕੋਰਸ ਲੌਜੀਕਲੀ ਐਵਰੀਬਾਡੀ ਅੰਡਰਸਟੈਂਡ ਕਿ ਜਿੱਥੋਂ ਤੁਸੀਂ ਪਾਣੀ ਕਲੈਕਟ ਕਰਦੇ ਹੋ ਉੱਥੇ ਪਾਈਪ ਛੋਟੀ ਹੁੰਦੀ ਹੈ। ਜਦੋਂ ਤੁਸੀਂ ਮੈਨੀ ਪਾਈਪਸ ਕਮ ਐਂਡ ਮੀਟ ਇਨਟੂ later downstream has to be a larger running capacity, carrying capacity pipe. So ਉਹ ਤੇ ਮੈਨੂੰ ਇਹ ਗੱਲ ਦੱਸ ਰਹੀ ਸੀ ਕਿ there is a reason for this particular. So ਇਹ ਜਿਹੜੀ storm water drainage ਹੈ ਤੇ ਜਿਹੜੀ sewage ਦੀ drainage ਹੈ in the wall city, ਉਹਦੀ upgradation and completely state of the art. So when I say state of the art, I'm not talking about technology in terms of electronic technology, but in terms of capacities and monitoring, operation and maintenance. Is tarike da waste management and water management in the wall city is very, very critical because Darbar Sahib lies at the lowest part of the city. ਹਾਂਜੀ ਹਾਂਜੀ ਬਿਲਕੁਲ ਸੈਂਟਰ ਵਿੱਚ। ਸਾਨੂੰ ਜਿਨ੍ਹਾਂ ਨੂੰ ਵੀ ਪਤਾ ਹੈ ਕਿ ਵੀ ਦਰਬਾਰ ਸਾਹਿਬ ਦੀ ਹਿਸਟਰੀ ਕੀ ਹੈਗੀ, ਜਦੋਂ ਗੁਰੂ ਰਾਮਦਾਸ ਜੀ ਨੇ ਉੱਥੇ ਆ ਕੇ ਜਦੋਂ ਸਰੋਵਰ ਦੇ ਵਿੱਚ ਐਕਸਕੇਵੇਸ਼ਨ ਕਰਾ ਕੇ ਤੇ ਦਰਬਾਰ ਸਾਹਿਬ ਦੀ ਜਿਹੜੀ ਸ਼ੁਰੂ ਦਾ ਕੰਮ ਕਰਾ ਕੇ ਫਿਰ ਗੁਰੂ ਅਰਜਨ ਦੇਵ ਜਿਹੜਾ ਆ ਕੇ ਦਰਬਾਰ ਸਾਹਿਬ ਦੀ ਕੰਸਟਰਕਸ਼ਨ ਕਰਾਈ ਸੀਗੀ। ਇਟ ਇਜ਼ ਬੇਸਡ ਔਨ these architectural principles and informed by a philosophy ਕਿ ਨੀਵੇਂ ਤੋਂ ਨੀਵਾਂ whether it's a ਜਾਨਵਰ or so called perceived social order ਕਿ ਸਾਰਿਆਂ ਨੂੰ comfort ਨਾਲ one can come to the site. So it's in the lowest area of the city. So ਪਾਣੀ ਦਾ ਥ੍ਰੈਟ ਤੇ ਬਹੁਤ ਵੱਡਾ ਹੈਗਾ। ਦੂਜੀ ਗੱਲ ਇਹ ਵੀ ਹੈਗੀ there are other areas where infrastructure needs to be carefully done. One is related to traffic management. ਉਹਦੇ ਨਾਲ air pollution ਦੀ ਵੀ ਪ੍ਰੋਬਲਮ ਹੈ and sound pollution ਦੀ ਵੀ ਪ੍ਰੋਬਲਮ ਹੈ। In fact very, very, I would say international specialists should be brought in because I'm meeting some very, very interesting minds these days. So ਮੈਨੂੰ ਲੱਗਦਾ ਕਿ why can't we bring in those people to quieten the environment of Darbar Sahib? When I say Darbar Sahib, I don't mean the site itself, I mean the area around. Jinna main 2002 to dekh rahi haan, the setting of Darbar Sahib is becoming noisier and noisier. And mainu to is gal da dar lagda hai ki bhi eh na hoye assi is jagah pahunch jaye that ਅੰਦਰ ਅਸੀਂ ਬਾਣੀ ਵੀ ਸੁਣ ਰਹੇ ਤੇ ਬਾਹਰ ਗੱਡੀਆਂ ਦੀ ਆਵਾਜ਼ਾਂ ਵੀ ਆਣ ਬਿਕਾਜ਼ ਜਿਹੜਾ ਇਹ ਪਲਾਜ਼ਾ ਬਾਹਰ ਬਣਿਆ ਹੈਗਾ ਇੱਕ ਸਿੰਗਲ ਦਰਖਤ ਨਹੀਂ ਹੈ। It's all marble. Sound is going to bounce and is bouncing. ਤੇ ਸਾਨੂੰ ਸਾਰਿਆਂ ਨੂੰ ਪਤਾ ਹੈ the ones who know about acoustics that you need softer materials to absorb sound, not hard materials like limestone. ਜੀ ਬਿਲਕੁਲ ਭੈਣ ਜੀ। ਹਾਂਜੀ ਭੈਣ ਜੀ ਵੀ ਡੂ ਅਗਰੀ ਵਿਦ ਯੂ ਬਿਕਾਜ਼ ਜਿਸ ਤਰ੍ਹਾਂ ਲਾਈਕ ਹੁਣ ਅਕਾਲੀ ਦਲ ਬਾਦਲ ਹੋਏ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ ਇਹ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਸ ਤਰ੍ਹਾਂ ਵੱਡੀਆਂ ਵੱਡੀਆਂ ਸੜਕਾਂ ਬਣਾ ਰਹੇ ਨੇ ਉਸ ਤੋਂ ਟਰੱਕ ਵੀ ਲੰਘਦੇ ਨੇ ਬੱਸਾਂ ਵੀ ਲੰਘਦੀਆਂ ਨੇ ਛੋਟੇ ਛੋਟੇ ਰਿਕਸ਼ੇ ਵੀ ਲੰਘਦੇ ਨੇ ਦੈਟਸ ਦੀ ਰੀਜ਼ਨ ਕਿ ਅੰਦਰ ਤੱਕ ਆਵਾਜ਼ ਆਉਂਦੀ ਹੈ ਪਰਿਕਰਮਾ ਦੇ ਵਿੱਚ ਵੀ ਆਵਾਜ਼ ਆਉਂਦੀ ਹੈ ਲੋਕ ਜਿਹੜੇ ਸ਼ਾਂਤੀ ਨਾਲ ਉੱਥੇ ਪਾਠ ਵਗੈਰਾ ਵੀ ਸੁਣ ਨਹੀਂ ਸਕਦੇ ਸੋ ਆਈ ਥਿੰਕ ਦਿਸ ਇਜ਼ ਅਨਦਰ ਰੀਜ਼ਨ ਇਨਸਟੈਡ ਆਫ ਜਿਹੜੇ ਸੰਗਮਰਮਰ ਬਣਾਉਂਦੇ ਨੇ ਇਹਨਾਂ ਨੂੰ ਇਸ ਚੀਜ਼ ਤੇ ਮੋਰ ਫੋਕਸ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਸਾਊਂਡ ਆ ਜਾਂ ਫਿਰ ਜਿਹੜੇ ਪੋਲੂਸ਼ਨ ਅੰਦਰ ਆ ਰਿਹਾ ਉਸ ਬਾਰੇ ਥੋੜੀ ਜਿਹੀ ਉਹਦੇ ਬਾਰੇ ਵੀ ਧਿਆਨ ਦੇਣ ਪਰ ਭੈਣ ਜੀ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਅੰਦਰ ਪਰਿਕਰਮਾ ਦੇ ਵਿੱਚ ਇੱਕ ਟੈਂਕੀ ਦਿਖਦੀ ਸੀਗੀ ਪਾਣੀ ਦੀ ਜਿਹੜੀ ਕੁਝ ਸਾਲ ਪਹਿਲਾਂ ਬਣਾਈ ਗਈ ਸੀ ਕਹਿੰਦੇ ਸੀ ਉਹਨੂੰ ਵੀ ਇਹ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਡੂ ਯੂ ਨੋ ਐਨੀਥਿੰਗ ਅਬਾਊਟ ਦੈਟ ਨਹੀਂ ਜੀ in fact I will be going to Amritsar on the 25th. In fact I'll go and have a look ਜੀ actually ਅਗਰ ਉਹ ਜਿਹੜੀ overhead ਟੈਂਕੀ ਹੈਗੀ ਜਿਹੜੀ skyline ਵਿੱਚ ਦਿਸਦੀ ਹੈ between behind ਇੱਕ ਤੇ ਲੰਗਰ ਦੀ ਬਿਲਡਿੰਗ I know ਕਿ ਵੀ ਉੱਚੀ ਬਣ ਰਹੀ ਹੈ ਜੀ and ਲੰਗਰ I don't mean ਜਿੱਥੇ serve ਕਰਦੇ ਨੇ I'm talking about the cooking the kitchen ਹਾਂਜੀ and in fact it was nomination dossier ਬਣਾਇਆ ਸੀ we had made a recommendation ਕਿ ਦੁੱਖ ਭੰਜਨੀ ਬੇਰੀ ਦੇ ਪਿੱਛੇ ਜਿੱਥੇ ਪ੍ਰਸ਼ਾਦੇ ਬਣਾਉਣ ਦੀ ਮਸ਼ੀਨ ਲਾਈ ਹੋਈ ਹੈ that they should remove that structure from there ਜੀ and in fact ਉਹ ਜਿਹੜਾ ਗੇਟ ਹੈਗਾ ਜਿੱਥੋਂ ਆਪਾਂ ਗੁਰੂ ਰਾਮਦਾਸ ਸਰਾਏ ਜਾਂਦੇ ਤੇ ਲੰਗਰ ਜਾਂਦੇ ਉਹ ਗੇਟ ਵੀ ਇਨਕੰਪਲੀਟ ਹੈ as a it's not a symmetrical 3-bay structure right now it's a 2-bay structure तो ਸਾਡੀ ਉਹ ਮੈਨੇਜਮੈਂਟ ਪਲਾਨ ਵਿੱਚ ਰეკਮੈਂਡੇਸ਼ਨ ਸੀ ਕਿ ਕਿਚਨ ਨੂੰ ਤੁਸੀਂ ਐਕਸਪੈਂਡ ਕਰ ਦਿਓ ਗਰੋ ਆਊਟਵਰਡ ਨਾਟ ਇਨਟੂ ਦ ਸਾਈਟ ਜਿੱਥੋਂ ਤੁਹਾਨੂੰ ਇਨਫਰਾਸਟ੍ਰਕਚਰ ਦਾ ਡਿਮਾਂਡ ਹੁੰਦੀ ਹੈ ਤੇ ਇਹ ਜਿਹੜੀ ਮਸ਼ੀਨ ਹੈ ਇਹਨੂੰ ਪਿੱਛੇ ਲੈ ਜਾਓ ਟੂ
recommended expanded kitchen space ਹਾਂਜੀ। and ਅਗਲੀ ਸਪੇਸ ਤੁਸੀਂ ਰਾਮਗੜੀਆ ਬੁੰਗਾ ਦੇ ਪਿਛਲੇ ਜਿਹੜਾ ਸਾਈਡ ਤੇ ਉਹ ਤੁਸੀਂ ਕਲੀਅਰ ਕਰੋ ਐਂਡ ਮੇਬੀ ਪੀਪਲ ਕੈਨ ਸਿਟ ਦੇयर ਜਾਂ ਜਦੋਂ ਬੈਠਦੇ ਨੇ ਪਾਰਟਸ ਹੁੰਦੇ ਨੇ ਜੀ ਐਂਡ ਇਹ ਜਿਹੜੀ ਟੈਂਕੀ ਹੈਗੀ ਕਲੀਅਰਲੀ ਵੀ ਆਲਸੋ ਰეკਮੈਂਡਡ ਇਟ ਸ਼ੁੱਡ ਬੀ ਰਿਮੂਵਡ ਜੀ ਬਿਕਾਜ਼ ਇਟ ਐਂਡ ਉਦੋਂ ਮੈਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਇਹ ਐਕਟਿਵ ਟੈਂਕੀ ਨਹੀਂ ਹੈ, ਇਹਦੇ 'ਚ ਪਾਣੀ ਨਹੀਂ ਹੁੰਦਾ ਹੈ ਬਿਕਾਜ਼ ਨਾਰਮਲੀ ਉਦੋਂ ਪ੍ਰੋਬਲਮ ਹੁੰਦੀ ਹੈ ਜਦੋਂ ਕੋਈ ਲਾਈਵ ਸਰਵਿਸ ਪ੍ਰੋਵਾਈਡਿੰਗ ਕੋਈ ਚੀਜ਼ ਹੋਏ ਤੇ ਤੁਸੀਂ ਉਹਨੂੰ ਰਿਮੂਵ ਕਰਨਾ ਚਾਹੋ। ਸੋ I would personally I would say encourage them to remove that tanki Okay. because ਜਦੋਂ ਤੁਸੀਂ ਰਾਮਗੜੀਆ ਬੁੰਗਾ ਵੱਲ ਨੂੰ ਦੇਖਦੇ ਹੋ you ਹਾਂਜੀ। see the skyline, the langar building and the bungas, the towers and all that. The ਜੀ last thing one wants to see is this tanki, you know. So ਜੀ because the reason why we asked because ਅਸੀਂ ਜਦੋਂ ਛੋਟੇ ਹੁੰਦੇ ਦਰਬਾਰ ਸਾਹਿਬ ਤੇ ਜਾਂਦੇ ਸੀ ਹਮੇਸ਼ਾ ਉਹ ਟੈਂਕੀ ਦੇਖੀ ਉੱਥੇ so then we are so used to it that we thought like it's part of our heritage as well ਜਿਸ ਤਰ੍ਹਾਂ ਪਹਿਲਾਂ ਦੀ ਬਹੁਤ ਚਿਰ ਤੋਂ ਬਣਾਈ ਹੋਈ ਹੈ so we are so used to looking at it, you know, so that's the reason I asked you, do you think it's a good idea? ਪਹਿਲਾਂ cylindrical ਸੀਗੀ ਉਹਦੇ ਬਾਅਦ ਇਹ ਗਾਗਰ ਵਰਗੀ ਵੀ ਸੀਗੀ ਜੀ and even in the Red Fort, I mean just as a side example ਉੱਥੇ ਵੀ ਬਣੀ ਹੋਈ ਸੀਗੀ ਟੈਂਕੀ even that archaeological survey of India is also removing that tanki in the Red Fort also. ਤੇ ਭੈਣ ਜੀ ਜਿਸ ਬਹੁਤ ਸਾਰੇ ਹੈਰੀਟੇਜ ਸਾਈਟਸ ਨੇ ਜਿੱਥੇ ਟੈਂਕੀਆਂ ਬਣੀਆਂ ਹੁੰਦੀਆਂ ਨੇ and I think this is ridiculous ਏਰੀਆ ਬਣੀਆਂ ਹੁੰਦੀਆਂ ਨੇ ਤੇ ਭੈਣ ਜੀ ਤੁਸੀਂ ਦਰਬਾਰ ਸਾਹਿਬ ਜਾਓਗੇ ਜਿੱਥੇ ਆ ਸੁਜੈਸ਼ਨ ਦਵਾਂਗੇ ਇਸ ਬਾਰੇ ਵਿੱਚ ਸਾਡੇ ਕੋਲ ਅਪਡੇਟਸ ਲਵਾਂਗੇ ਨੈਕਸਟ ਇੰਟਰਵਿਊ ਦੇ ਵਿੱਚ ਕਿ ਉਹਨਾਂ ਦਾ ਕੀ ਫੀਡਬੈਕ ਸੀਗਾ। ਆਰ ਸਿੰਘ ਕਿ ਸਾਡੇ ਕੋਲ 2 ਮਿੰਟ ਰਹਿ ਗਏ ਐਟ ਦੀ ਐਂਡ ਦੇयर इज ਅ ਕੁਐਸਚਨ ਦੈਟ ਆਈ ਹੈਵ ਫॉर ਯੂ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਵਰਲਡ ਹੈਰੀਟੇਜ ਦੀ ਐਂਡ ਤੁਸੀਂ ਗੱਲ ਕੀਤੀ ਸੀ ਕਿ ਅੰਮ੍ਰਿਤਸਰ ਨੂੰ ਵਰਲਡ ਹੈਰੀਟੇਜ ਬਣਾਉਣਾ ਚਾਹੀਦਾ ਪਰ ਜਿਸ ਤਰ੍ਹਾਂ ਆਪਣੇ ਯੂ نو ਸਾਡੇ ਹੋਰ ਵੀ ਬਹੁਤ ਸਾਰੀ ਜਗ੍ਹਾ ਨੇ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਆ ਉਸ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਨੇ ਸਾਡੇ 10ਵੇਂ ਪਾਤਸ਼ਾਹ ਦੀਆਂ ਫੋਰਟਸ ਨੇ ਉੱਥੇ ਕਾਫੀ ਚਿਰ ਤੋਂ ਹੋਰ ਵੀ ਕਿਲਾ ਕੇਸਗੜ੍ਹ ਉੱਥੇ ਆ ਹੋਰ ਵੀ ਕਾਫੀ ਹਿਸਟੋਰੀਕਲ ਫੋਰਟਸ ਐਂਡ ਗੁਰਦੁਆਰੇ ਨੇ ਆਰ ਯੂ ਗੋਇੰ ਟੂ ਪਲਾਨ ਔਨ ਮੇਕਿੰਗ ਦੈਟ ਮੇਬੀ ਪਲੇਸ ਵਰਲਡ ਹੈਰੀਟੇਜ ਪਲੇਸ? ਐਕਚੁਅਲੀ ਦੇਖੋ ਸਭ ਤੋਂ ਪਹਿਲਾਂ ਤਾਂ ਪੰਜਾਬ ਗਵਰਨਮੈਂਟ ਨੂੰ ਇਹ ਬਹੁਤ ਜ਼ਰੂਰੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਜਿੰਨੇ ਵੀ ਹਿਸਟੋਰਿਕ ਸਿਟੀਜ਼ ਨੇ ਉਹਦੀ ਇੱਕ ਤਰੀਕੇ ਨਾਲ ਕਲਚਰਲ ਮੈਪਿੰਗ ਕਰਨ recognize ਕਰਨ ਕਿ ਉਹਨਾਂ ਦੇ ਕਿਹੜੇ ਐਲੀਮੈਂਟਸ ਆਫ ਹਿਸਟਰੀ ਕੰਟੀਨਿਊ ਟੂ ਸਰਵਾਈਵ ਅਨਫੋਰਚੂਨੇਟਲੀ ਵੀ ਹੈਵ ਲੋਸਟ ਸੋ ਮਚ ਐਂਡ ਉਹਨਾਂ ਨੂੰ ਕਿਸ ਤਰ੍ਹਾਂ ਫਿਰ ਇੱਕ ਮਲਟੀ ਡਿਸਪਲਿਨਰੀ ਟੀਮ ਦੇ ਨਾਲ ਇੱਕ ਕੰਜ਼ਰਵੇਸ਼ਨ ਪਲਾਨ ਬਣਾਉਣ ਉਹਨੂੰ ਇੰਟੀਗ੍ਰੇਟ ਕਰਨਾ ਚਾਹੀਦਾ ਇਹਨਾਂ ਨੂੰ ਆਪਣੇ ਮਾਸਟਰ ਪਲਾਨ ਵਿੱਚ। ਨਾਓ ਇਹ ਥੋੜਾ ਪਹਿਲਾਂ ਅਸੀਂ ਆਪਣੀ ਜਿਹੜਾ ਵੀ ਸਾਡੀ ਹੈਰੀਟੇਜ ਬਚੀ ਹੋਈ ਹੈ ਉਹਨੂੰ ਆਪਾਂ ਪਹਿਲਾਂ ਮੈਪਿੰਗ ਕਰਕੇ ਉਹਦੀ ਪ੍ਰੋਟੈਕਸ਼ਨ ਤੇ ਕੰਜ਼ਰਵੇਸ਼ਨ ਕਰਕੇ then we should think about recognition and not the other way around. ਜੀ ਬਿਲਕੁਲ ਤੇ ਭੈਣ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਜਿਹੜੇ ਇਹ ਮੇਨ ਫੋਕਸ ਸੀਗਾ ਮੇਨ ਮੁੱਦਾ ਸੀ ਇਸ ਦੇ ਉੱਪਰ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਥੈਂਕ ਯੂ ਸੋ ਮਚ ਫॉर दैट ਐਂਡ ਫਿਊਚਰ ਦੇ ਵਿੱਚ ਵੀ ਜਿਹੜੇ ਤੁਸੀਂ ਆਪਣੀ ਸੁਜੈਸ਼ਨਸ ਦੇਣੀਆਂ ਨੇ ਉਸ ਬਾਰੇ ਵੀ ਅਸੀਂ ਅਪਡੇਟਸ ਲਵਾਂਗੇ ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਭੈਣ ਜੀ ਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।